ਉਹ ਸਾਡੇ ਪਿੰਡ ਇੱਕ ਬੰਦਾ ਸੀ ਤੇ ਉਹਦੀ ਮੱਝ ਸੂਣ ਵਾਲੀ ਸੀ, ਕੰਨੂ ਉਹ ਬੋਲਾ ਸੀ ਜੀ ਤੇ ਕੋਈ ਰੱਬ ਸਬੱਬੀ ਕੋਈ ਦਿਨ ਹੀ ਨਹੀਂ ਸਨ ਵੀ ਉਹਦੀ ਨਾ ਬੀਵੀ ਬਿਮਾਰ ਹੋ ਗਈ ਅੱਲਾ ਨੂੰ ਜੀ ਤੇ ਉਹ ਹੈ ਵੀ ਬੋਲਾ ਤੇ ਉਹ ਦੂਜੇ ਪਾਸੇ ਨਾ ਮਤਲਬ ਕਿੱਲੇ ਦੇ ਪਰਲੇ ਪਾਸੇ ਬੰਨੇ ਬੰਨੇ ਪੈ ਜਾਏ। ਇਧਰੋਂ ਕਿਸੇ ਨੇ ਆਵਾਜ਼ ਮਾਰੀ, ਉਹਨੇ ਆਖਿਆ ਸੁਣਾ ਬੁੱਢੀ ਦਾ ਕੀ ਹਾਲ ਏ, ਠੀਕ ਏ? ਤੇ ਉਹਨੇ ਆਖਿਆ ਸੂ ਪਈ ਰਾਤ ਦੀ। ਗੱਲ ਦੀ ਸਮਝ ਨਾ ਆਏ ਕਈ ਵਾਰੀ ਤੇ ਉਹ ਗੱਲ ਦਾ ਤਮਾਸ਼ਾ ਬਣ ਜਾਂਦਾ। ਉਹਨੇ ਆਖਿਆ ਸੂ ਪਈ ਏ, ਉਹਨੇ ਆਖਿਆ ਬੁੱਢੀ ਦਾ ਸੁਣਾ, ਉਹਨੇ ਆਖਿਆ ਸੂ ਪਈ ਰਾਤ। ਅਸਲ ਦੇ ਵਿੱਚ ਉਹ ਨਿਜ਼ਾਮਦੀਨ ਅੱਲਾ ਪਾਕ ਗਰੀਕੇ ਰਹਿਮਤ ਕਰੇ, ਉਹ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਦਾ ਹੁੰਦਾ ਹੈ ਕਿ ਗੁਣੀ ਕੋ ਗੁਣੀ ਮਿਲੇ ਦੋਨੋਂ ਬਾਤ पे बात, गधे को गधा मिले दोनों लात पे लात। बेशक कि सियाने दाने बंदे दी मेरा मतलब महफिल अटेंड करिए, आप ना भी सियाने होइए ਤੇ ਉਹਦਾ ਕੋਈ ਰੰਗ ਚੜ ਜਾਂਦਾ। बेशक ਤੇ ਜੇ ਕਿ ਖੋਤਿਆਂ ਦੀ ਮਹਿਫਲ ਦੇ ਵਿੱਚ ਲਫੰਗਿਆਂ ਦੀ ਮਹਿਫਲ ਦੇ ਵਿੱਚ ਬਵੀਏ ਤੇ ਉਹਨਾਂ ਦਾ ਰੰਗ ਨਾ ਵੀ ਚੜੇ ਤੇ ਫਿਰ ਵੀ ਕੁਝ ਨਾ ਕੁਝ ਅਸਰ ਜ਼ਰੂਰ ਹੋ ਜਾਂਦਾ। बेशक ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਅਲੈਹ ਆਰਫੇ ਖੜੀ ਫਰਮਾਉਂਦੇ ਨੇ ਨਾ, ਚੰਗਿਆਂ ਦੇ ਸੰਗ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ, ਕੁੱਤੇ ਦੇ ਗੱਲ ਪਟਕਾ ਹੋਵੇ ਤੇ ਉਹਨੂੰ ਵੱਟਾ ਕੋਈ ਨਾ ਮਾਰੇ। बेशक ਤੇ ਚੰਗਿਆਂ ਦੇ ਲੜ ਲੱਗਾ ਤੇ ਮੇਰੀ ਝੋਲੀ ਦੇ ਵਿੱਚ ਫੁੱਲ ਪੈ, ਮੈਂ ਮੰਦਿਆਂ ਦੇ ਲੜ ਲੱਗਾ ਤੇ ਮੇਰੇ ਅਗਲੇ ਵੀ ਡੋਲ ਗਿਆ। ਹਾਂਜੀ ਤੇ ਗੱਲ ਇਸੇ ਤਰ੍ਹਾਂ ਫਿਰ ਮਹਿਫਲ ਤੇ ਉਹਨਾਂ ਦੀ ਅਟੈਂਡ ਕਰਨੀ ਚਾਹੀਦੀ ਹੈ ਜਿਹਦੇ ਵਿੱਚ ਬੈਠਿਆਂ ਕੋਈ ਫਾਇਦਾ ਹੋਵੇ, ਔਰ ਜਿਹੜੀ ਮਹਿਫਲ ਦੇ ਵਿੱਚ ਬੈਠਿਆਂ ਕੁਝ ਸਿੱਖਣ ਨੂੰ ਨਾ ਮਿਲੇ ਉਹ ਮਹਿਫਲ ਬੇਕਾਰ ਹੈ, बेशक ਫਜ਼ੂਲ ਹੈ, ਰਾਏਗਾ ਵੀ ਟਾਈਮ ਜ਼ਾਇਆ ਐਵੇਂ ਆਪਣਾ ਕੀਤਾ। ਸੋ ਸਾਡਾ ਅੱਜ ਦਾ ਪ੍ਰੋਗਰਾਮ 161 ਮੁਰਾਦ ਹਾਸਲਪੁਰ ਦੇ ਇਲਾਕੇ ਦੇ ਵਿੱਚ ਛੋਨਾਵਾਲਾ ਰੋਡ ਦੇ ਉੱਤੇ ਪਿੰਡ 161 ਮੁਰਾਦ, ਇੱਥੇ ਬਹਿ ਕੇ ਹੁੰਦਾ ਪਿਆ ਚੌਧਰੀ ਦਿਲਾਵਰ ਕੱਲ ਬੈਠੇ ਨੇ ਜਠੌਲ ਸਾਹਿਬ, ਚੌਧਰੀ ਅਸਗਰ ਜਠੌਲ ਸਾਹਿਬ ਬੈਠੇ ਨੇ, ਔਰ ਜਨਾਬ ਚੌਧਰੀ ਇਜਾਜ਼ ਜਠੌਲ ਸਾਹਿਬ ਦੇ ਡੇਰੇ, ਇਹਨਾਂ ਭਾਈਆਂ ਦੇ ਡੇਰੇ ਬੈਠੇ ਆ। ਤੇ ਇੱਕ ਜ਼ਿੰਦਗੀ ਦੀ ਯਾਦਗਿਰੀ ਅਸੀਂ ਕਵਰ ਪੇ ਕਰਨੇ ਆ ਕਿ ਚਲੋ ਆਪਣੇ ਪੰਜਾਬ ਦਾ ਰੰਗ, ਆਪਣੀ ਸਕਾਫਤ ਦਾ, ਆਪਣੇ ਕਲਚਰ ਦਾ, ਆਪਣਾ ਰਹਿਣ ਸਹਿਣ ਇਹ ਤੁਹਾਡੇ ਨਾਲ ਸ਼ੇਅਰ ਕਰੀਏ। ਜਿਹੜੇ ਯੂਰਪ ਗਲਫ ਪੂਰੀ ਦੁਨੀਆ 'ਚ ਬਹਿ ਕੇ ਵੇਖਦੇ ਨੇ ਸੁਣਦੇ ਨੇ ਉਹ ਇੰਜੋਏ ਕਰਨਗੇ ਔਰ ਵੇਖ ਕੇ ਉਹ ਖੁਸ਼ ਹੋਣਗੇ ਕਿ ਅੱਜ ਵੀ ਪੰਜਾਬ ਦੇ ਵਿੱਚ ਬਹਿਣ ਖਲੋਣ ਵਾਲੀ ਰੀਤ ਮੁੱਕ ਨਹੀਂ ਗਈ। बेशक ਅੱਜ ਵੀ ਪਿਆਰ ਮੁਹੱਬਤ ਖਲੂਸ ਚਾਹਤ ਉਹਨਾਂ ਇਲਾਕਿਆਂ ਦੇ ਵਿੱਚ ਹੈ ਵੇ, ਤੇ ਜਿਨ੍ਹਾਂ ਦੇ ਵਿੱਚ ਆਓ ਭਗਤ ਨਹੀਂ, ਆਇਆਂ ਦੀ ਕਦਰ ਨਹੀਂ, ਉਹਨਾਂ ਵਾਸਤੇ ਇੱਕ ਮੈਸੇਜ ਵੀ ਹੈ ਕਿ ਯਾਰ ਇਹ ਜ਼ਿੰਦਗੀ ਏ, ਇਹ ਜੀਵਨ ਏ, ਆਖਰ ਇਹ ਮੇਲਾ ਮੁੱਕਣਾ ਹੀ ਹੈ। बेशक ਕੋਈ ਇੰਜ ਦਾ ਰਹਿ ਕੇ ਜਾਓਗੇ ਤੁਹਾਡੇ ਜਾਣ ਤੋਂ ਬਾਅਦ ਵੀ ਕੋਈ ਯਾਦ ਰੱਖੇ। ਦਿਲਾਵਰ ਜਠੌਲ ਸਾਹਿਬ ਕੋਈ ਗੱਲ ਕਰਨ ਲੱਗੇ, ਸੋ ਕੋਈ ਗੱਲ ਕਰੋ ਵੇ ਜਿਹੜੀ ਕਰਨਾ ਚਾਹੁੰਦੇ ਹੋ। ਗੱਲ ਅੱਜ ਤੁਹਾਡੀ ਸੁਣਨੀ ਹੈ ਜੀ ਅਸਾਂ। ਗੱਲ ਇਹ ਵੇ ਗੱਲਾਂ 'ਚੋਂ ਗੱਲ ਤੇ ਪਿੰਡਾਂ 'ਚੋਂ ਰਾਹ ਨਿਕਲਦੇ ਨੇ। ਜੀ ਜੀ ਮੈਂ ਗੱਲਾਂ ਸੁਣਾਉਣਾ, ਮੇਰੇ ਕੋਲ ਮੁੱਕ ਨਹੀਂ ਜਾਂਦੀਆਂ। ਜੀ ਜੀ ਇਹ ਬੜੀਆਂ ਮਹਿਫਲਾਂ ਦੇ ਵਿੱਚ ਭਾਈ ਅਸਗਰ ਜਾਣਾ ਨਾ ਤੇ ਜਾਣ ਬੁੱਝ ਕੇ ਮੈਂ ਚੁੱਪ ਕਰਨਾ, ਉਹਦੀ ਵਜ੍ਹਾ ਗੱਲਾਂ ਨਹੀਂ ਮੁੱਕਦੀਆਂ। ਜੀ ਜੀ ਚੁੱਪ ਇਸ ਵਾਸਤੇ ਕਿ ਮੈਂ ਕਰਨਾ ਕਿ ਕਿਸੇ ਦੂਸਰੇ ਬੰਦੇ ਨੂੰ ਬੋਲਣ ਦਾ ਮੌਕਾ ਮਿਲੇ, ਜੀ ਜੀ ਕਿਉਂਕਿ ਮੈਂ ਜਦੋਂ ਗੱਲ ਕਰਾਂਗਾ ਮੈਂ ਤੇ ਉਹ ਗੱਲ ਕਰਾਂਗਾ ਜੋ ਸੌਦਾ ਮੇਰੇ ਕੋਲ ਹੈ। बेशक ਜਦੋਂ ਮੈਂ ਚੁੱਪ ਕਰਕੇ ਗੱਲ ਸੁਣਾਂਗਾ ਤੇ ਮੈਨੂੰ ਉਹ ਸੁਣਨ ਨੂੰ ਮਿਲੇਗਾ ਜੋ ਅਗਲੇ ਦੇ ਕੋਲ ਹੈ। बेशक ਸੋ ਅਗਲੇ ਨੂੰ ਮਹਿਫਲ ਦੇ ਵਿੱਚ ਬੋਲਣ ਦਾ ਮੌਕਾ ਦੇਣਾ ਚਾਹੀਦਾ ਤਾਂ ਕਿ ਅਗਲੇ ਦੀ ਬੰਦਾ ਗੱਲ ਸੁਣੇ। ਅਸੀਂ ਤੇ ਰੋਜ਼ ਹੀ ਕਰਨੇ ਇੱਥੇ, ਜੀ ਅੱਜ ਤੁਸੀਂ ਰੱਬ ਸਭ ਵੀ ਆਏ ਹੋ ਤੇ ਫਿਰ ਅੱਜ ਤੁਹਾਡੀਆਂ ਅਸੀਂ ਜ਼ਿਆਦਾ ਸੁਣਾਂਗੇ। ਠੀਕ ਹੈ। ਮੈਂ ਉਹ ਆਖਣ ਲੱਗੇ ਵੀ ਸਾਡੇ ਕੋਲੋਂ ਕੋਈ ਸੁਣ ਨਾ ਲਈ, ਆਂਦਾ ਕੋਈ ਸੁਣਾਓ ਨਾ ਕਿ ਸੁਣ ਨਾ ਲਈ ਸਾਡੇ ਕੋਲੋਂ ਕੋਈ। ਉਹ ਸਿਆਣੇ ਦੀ ਮਿਸਾਲ ਨਹੀਂ, ਸਾਈਆਂ ਬਾਜੋਂ ਸੌਣ ਧਰਿਆਈਆਂ, ਹਾਂ ਸੌਣ ਚ ਬਾਰਿਸ਼ਾਂ ਪੈਂਦੀਆਂ ਨੇ ਤੇ ਖੁਰਲੀਆਂ ਥੱਲੇ ਪਾਣੀ ਵੜ ਜਾਂਦਾ, ਵੜ ਜਾਂਦਾ ਤੇ ਜਿਨ੍ਹਾਂ ਦੇ ਸਾਈ ਕੋ ਨਹੀਂ ਉਦੋਂ ਵੀ ਧਰਿਆਈਆਂ ਰਹਿ ਜਾਂਦੀਆਂ। ਇੰਜੀ ਗੱਲ ਜਿਹਦਾ ਖਸਮ ਕੋ ਨਹੀਂ, बेशक ਜਿਹਦਾ ਪਿੱਛੇ ਕੋ ਨਹੀਂ, ਜਿਹੜਾ ਮੇਰਾ ਮਤਲਬ ਹੈ ਸਰਬਰਾਹ ਕੋ ਨਹੀਂ, ਕੋਈ ਸਾਈਂ ਕੋ ਨਹੀਂ, ਜੀ ਜੀ ਉਹ ਮੇਰਾ ਮਤਲਬ ਹੈ ਸਾਈਆਂ ਬਾਜੂ ਸੌਣ ਧਰਿਆਈਆਂ, ਉਹ ਮੇਰਾ ਮਤਲਬ ਹੈ ਫਿਰ ਧਰਿਆਈਆਂ ਹੀ ਰਹਿੰਦੀਆਂ ਨੇ ਜਿਨ੍ਹਾਂ ਦੇ ਪਿੱਛੇ ਕੋ ਨਾ ਹੋਵੇ। बेशक बेशक ਉਹ ਜੀ ਗੱਲਾਂ 'ਚੋਂ ਗੱਲ ਤੇ ਪਿੰਡਾਂ 'ਚੋਂ ਰਾਹ ਨਿਕਲਦਾ ਹੋਇਆ ਇਸੇ ਤਰ੍ਹਾਂ ਕਿ ਕਿਤੇ ਜੰਗਲ ਦੇ ਵਿੱਚ ਕੋਈ ਬੱਕਰੀਆਂ ਦਾ ਰੇਵੜ ਸੀ, ਬੱਕਰੀਆਂ ਚੁਗਦੀਆਂ ਸਨ जी ਪਈਆਂ, जी ਤੇ ਬੱਕਰੀਆਂ ਚੁਗਦੀਆਂ ਦੇ ਉੱਤੇ ਇੱਕ ਸ਼ੇਰ ਨੇ ਹਮਲਾ ਕਰ ਦਿੱਤਾ। जी ਜਦੋਂ ਸ਼ੇਰ ਨੇ ਹਮਲਾ ਕੀਤਾ ਤੇ ਬੱਕਰੀਆਂ ਨੱਸ ਗਈਆਂ ਤੇ ਇੱਕ ਬੱਕਰੀ ਨਿਖੜ ਗਈ। जी ਤੇ ਮੀਆਂ ਸਾਹਿਬ ਫਰਮਾਇਆ ਸੀ ਦਰ ਮੁਰਸ਼ਦ ਦਾ ਛੱਡੀ ਨਾ, ਨਹੀਂ ਤੇ ਹੋ ਜਾਵੇਂਦਾ ਰੋਗੀ। ਜਿਹੜੀ ਬੱਕਰੀ ਇਜੜੋਂ ਨਿਖੜੀ ਉਹ ਬਗਿਆੜਾਂ ਜੋਗੀ। बेशक ਜਦੋਂ ਉਹ ਬੱਕਰੀ ਇੱਜੜ ਨਾਲੋਂ ਨਿਖੜੀ बेशक ਤੇ ਸ਼ੇਰ ਉਸ ਬੱਕਰੀ ਦੇ ਪਿੱਛੇ ਲੱਗ ਗਿਆ। ਬੱਕਰੀ ਅੱਗੇ ਨੱਸਦੀ ਹੈ, ਸ਼ੇਰ ਉਹਦੇ ਪਿੱਛੇ ਨੱਸਦਾ ਹੈ। ਅੱਗੇ ਇੱਕ ਗਾਰਾ ਆ ਗਿਆ, ਚਿੱਕੜ ਆ ਗਿਆ। जी ਸ਼ੇਰ ਵੀ ਬੜੀ ਸਪੀਡ ਨਾਲ ਪਿਆ ਜਾਂਦਾ ਤੇ ਬੱਕਰੀ ਵੀ ਬੜੀ ਸਪੀਡ ਨਾਲ ਪਈ ਜਾਂਦੀ ਹੈ ਤੇ ਬੱਕਰੀ ਅਗਾਂ ਜਾ ਕੇ ਗਾਰੇ 'ਚ ਫਸ ਗਈ जी ਤੇ ਸ਼ੇਰ ਨੇ ਉਹਨੂੰ ਝਰਾਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਸ਼ੇਰ ਬੱਕਰੀ ਨਾਲੋਂ ਅੱਗੇ ਕੋਈ 2 ਪੈਰ ਹੋ ਗਏ ਤੇ ਫਸ ਗਿਆ। जी ਹੁਣ ਫਸ ਸ਼ੇਰ ਵੀ ਗਿਆ ਤੇ ਫਸ ਬੱਕਰੀ ਵੀ ਗਈ। जी
ਤੇ ਜਦੋਂ ਸ਼ੇਰ ਨੇ ਫਸੇ ਨੇ ਚਿੱਕੜ ਦੇ ਵਿੱਚੋਂ ਇੰਜ ਪਿਛਾ ਬੱਕਰੀ ਵਾਲ ਵੇਖਿਆ ਜੀ ਤੇ ਬੱਕਰੀ ਹੱਸੇ ਪਈ। ਅਲੀ ਅਕਬਰ ਬੱਕਰੀ ਹੱਸੇ ਪਈ ਤੇ ਸ਼ੇਰ ਨੇ ਪੁੱਛਿਆ, ਉਹਨੇ ਆਖਿਆ ਵੀ ਗੱਲ ਸੁਣ, ਫਸ ਤੂੰ ਵੀ ਗਈ ਹੈ ਤੇ ਫਸ ਮੈਂ ਵੀ ਗਿਆ, ਜੀ ਤੇ ਤੂੰ ਹੱਸਦੀ ਕਿਉਂ ਵੇਂ ਪਈ? ਜੀ ਜੀ ਤੇ ਬੱਕਰੀ ਹੱਸ ਕੇ ਆਖਣ ਲੱਗੀ ਵੀ ਮੈਂ ਇਸ ਗੱਲ ਤੋਂ ਹੱਸੀ ਆ ਜੀ ਕਿ ਜਦੋਂ ਸਾਰੀਆਂ ਬੱਕਰੀਆਂ ਘਰ ਟੁਰ ਜਾਣਾ ਹੈ ਤੇ ਜੀ। ਮੇਰੇ ਮਾਲਕ ਨੇ, ਮੇਰੇ ਸਾਹਿਬ ਨੇ, ਮੇਰੇ ਸਾਈਂ ਨੇ ਜਦੋਂ ਗਿੰਨੀਆਂ ਨੇ ਨਾ ਸਾਰੀਆਂ, ਤੇ ਮੈਂ ਉਹਨੂੰ ਨਜ਼ਰ ਨਹੀਂ ਆਉਣਾ, ਤੇ ਮੇਰੇ ਮਾਲਕ ਨੇ ਲੱਭਦਿਆਂ ਲੱਭਦਿਆਂ ਇੱਥੇ ਆ ਜਾਣਾ ਤੇ ਉਹਨੇ ਮੈਨੂੰ ਗਾਰੇ ਚੋਂ ਕੱਢ ਕੇ ਲੈ ਜਾਣਾ। ਜੀ ਤੂੰ ਦੱਸ ਅਬ ਤੇਰਾ ਕੀ ਹੋਗਾ ਕਾਲੀਆ? ਤੇਰਾ ਮਾਲਕ ਕੌਣ ਉਹ ਹੈ? ਤੇਰੇ ਪਿੱਛੇ ਕਿੰਨੇ ਆਉਣਾ? ਬਿਲਕੁਲ ਹਾਂਜੀ ਬਿਲਕੁਲ ਇਹ ਗੱਲ ਸੁਣਾਉਣ ਦਾ ਮਕਸਦ ਇਹ ਵੇ ਕਿ ਗੱਲ ਇਹ ਵੇ ਭਾਵੇਂ ਸ਼ੇਰ ਹੋਵੇ ਜੀ ਜੀ ਜਿਹਦੇ ਪਿੱਛੇ ਕੋਈ ਨਹੀਂ, ਜਿਹਦੀ ਕੰਡ ਖਾਲੀ ਉਹ ਬੱਕਰੀ ਨਾਲੋਂ ਵੀ ਪ੍ਰਾਣ। ਬੇਸ਼ੱਕ ਭਾਵੇਂ ਬੱਕਰੀ ਹੋਵੇ, ਭਾਵੇਂ ਬੰਦਾ ਭੇਡਾਂ ਵਾਂਗੂ ਹੋਵੇ, ਜਿਹਦਾ ਪਿੱਛਾ ਕਾਇਮ ਹੈ, ਉਹ ਯਾਰ ਜਿਹਦੀ ਬਰਾਦਰੀ ਉਹਦੇ ਨਾਲ ਹੈ, ਜਿਹਦੇ ਘਰ ਦੇ ਜੀ ਨਾਲ ਨੇ, ਜਿਹਦੀ ਫੈਮਿਲੀ ਨਾਲ ਹੈ, ਜਿਹਦੇ ਭਰਾ ਨਾਲ ਨੇ, ਉਹਨੂੰ ਡਹਿਲ ਹੀ ਕੋਨੇ, ਭਾਵੇਂ ਬੰਦਾ ਭੇਡਾਂ ਵਾਂਗੂ ਹੋਵੇ। ਅਸਲ ਘੁੰਮਣ ਸਾਹਿਬ ਇੱਕ ਤੁਹਾਡੀ ਮੈਂ ਵੀਡੀਓ ਵੇਖੀ ਸੀ, ਹਾਂ ਉਹ ਜਿਹਦੇ ਚੋਂ ਸ਼ੇਰ ਦਾ ਤੇ ਬੱਕਰੀ ਦਾ ਸਵਾਲ ਹੈ, ਹਾਂ ਉਹਨੇ ਆਖਿਆ ਜੀ ਮੈਂ ਨੇਕੀ ਕੀਤੀ ਹੈ, ਹਾਂ ਉਹ ਜ਼ਰਾ ਗੱਲ ਨਹੀਂ, ਉਹ ਗੱਲ ਮੈਂ ਇਸ ਵਾਸਤੇ ਨਹੀਂ ਸੁਣਾਣੀ, ਤੁਸੀਂ ਬੜੇ ਬਰੀਕ ਬੰਦੇ ਹੋ, ਮੈਨੂੰ ਛੇੜ ਕੇ ਨਾ ਤੇ ਆਪ ਬਹਿ ਕੇ ਤੁਹਾਂ ਵੇਖਣਾ ਮੇਰਾ ਤਮਾਸ਼ਾ। ਨਹੀਂ, ਉਹ ਕਿਸੇ ਪਿੰਡ ਮੌਲਵੀ ਸੱਦ ਲਿਆ ਨਾ ਉਹਨਾਂ, ਜੀ ਤੇ ਮੌਲਵੀ ਆਖੇ ਆਖੋ ਸੁਬਹਾਨ ਅੱਲਾ, ਤੇ ਉਹ ਬੰਦੇ ਆਖਣ ਸੁਬਹਾਨ ਅੱਲਾ, ਜੀ ਉਹਨੇ ਆਖਿਆ ਫੇਰ ਆਖੋ ਸੁਬਹਾਨ ਅੱਲਾ, ਬੰਦਿਆਂ ਫੇਰ ਆਖਿਆ ਸੁਬਹਾਨ, ਆਖੇ ਸੀਨੇ ਦਾ ਜ਼ੋਰ ਲਾ ਕੇ ਕੋ ਸੁਬਹਾਨ ਅੱਲਾ, ਉਹ ਆਖੇ ਸੁਬਹਾਨ ਅੱਲਾ। ਜੀ ਤੇ ਉਹ ਜਿਹੜਾ ਜਿਹਨੇ ਬੁਲਾਇਆ ਸੀ ਨਾ, ਉਹਨੂੰ ਵੀ ਉਹਨੇ ਆਸ਼ਰਿਆ ਬਾਨੀ ਮਹਿਫਲ ਨੂੰ ਵੀ ਆਖੋ ਤੁਸੀਂ ਵੀ ਸੁਬਹਾਨ ਅੱਲਾ। ਤੁਸੀਂ ਆਖਿਆ ਮੌਲਵੀ ਜੇ ਅਸਾਂ ਹੀ ਸੁਬਹਾਨ ਅੱਲਾ ਆਖਣਾ ਤੇ ਤੈਨੂੰ 35,000 ਕਾਹਦਾ ਦਿੱਤਾ ਵੇ, ਤੈਨੂੰ ਫਿਰ ਕਾਦੇ ਵਾਦੇ ਸੱਦੇ ਆਵੇ, ਪਤਾ ਤੂੰ ਤੇ ਉੱਕਾ ਮੁੱਕਾ ਚੜੀ ਗਿਆ। ਉਹ ਤੁਹਾਡੇ ਵਾਲਾ ਉਹ ਗੱਲ ਵੀ ਤੈਨੂੰ ਕਾਦੇ ਲਈ ਸੱਦਿਆ ਜੇ ਹਾਂ ਗੱਲਾਂ ਸੁਣਾ, ਉਹ ਗੱਲ ਤੂੰ ਸੁਣਾਣੀ ਹੈ ਹੁਣ। ਸਾਡੇ ਭਰਾ ਜੀ ਸਾਨੂੰ ਮਜ਼ਾ ਪਿਆ ਆਉਂਦਾ ਤੁਹਾਡੀਆਂ ਗੱਲਾਂ ਸੁਣਨ ਦੇ ਵਿੱਚ ਜੀ। ਇਹ ਇੱਕ ਕਾਰੀਗਰੀ ਹੁੰਦੀ ਅਗਲੇ ਬੰਦੇ ਨੂੰ ਫਸਾਉਣ ਵਾਲੀ ਬਈ ਅਗਲੇ ਬੰਦੇ ਨੂੰ ਇੰਨੀ ਕਿ ਗੱਲ ਕਰ ਛੜੀ ਬਈ ਤਾਂ ਕਿ ਉਹ ਉਹਦੇ ਪਿਆਰ ਏਡਵ ਵਾਂਗੂ ਬੋਲੇ ਤੇ ਆਪ ਹੀ ਬਹਿ ਕੇ ਸ਼ੁਗਲ ਪਿਆ ਵੇਖਿਆ ਉਹਦਾ। ਅੱਛਾ ਚਲੋ ਸਾਹਿਬ ਗੱਲ ਸੁਣਾਓ ਜਿਹੜੀ ਲੱਗੇ ਹੋ ਸੁਣਾਓ। ਗੱਲ ਮੈਂ ਤੁਹਾਨੂੰ ਸੁਣਾਉਣ ਲੱਗਾ, ਰਾਤੀ ਮੈਂ ਤੁਹਾਡੇ ਨਾਲ ਕੀਤੀ ਸੀ ਗੱਲ, ਹਾਂ ਮੈਂ ਘਰੋਂ ਰਕਸ਼ੇ ਵਾਲੀ ਗੱਲ ਕੀਤੀ ਸੀ, ਜੀ ਤੇ ਉਹ ਸਾਡੇ ਨਾ ਇੱਥੇ ਆ ਮੰਗਣ ਵਾਲੇ ਜਿਹੜੇ ਨੇ ਨਾ, ਹਾਂ ਇਹ ਵਾਰਦਾਤਾਂ ਕਈਆਂ ਤਰੀਕਿਆਂ ਦੀਆਂ ਕਰਦੇ ਨੇ। ਜੀ 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 ਉਹ ਚੋਰ ਸਭੇ ਨੇ ਕੰਮ ਕੀਤਾ ਵੀ ਰਕਸ਼ੇ ਵਾਲਾ ਜਾਣ ਡਿਆ ਮੁੰਡਾ, ਤਕਰੀਬਨ 12 14 ਸਾਲ 15 ਸਾਲ ਉਮਰ, ਠੀਕ ਹੈ ਉਹ ਜਾ ਰਿਹਾ ਤੇ ਅੱਗੋਂ 3 ਮਾਈਆਂ ਨੇ ਹੱਥ ਦਿੱਤਾ ਹੈ, ਉਹ ਰਕਸ਼ੇ ਵਾਲੇ ਬ੍ਰੇਕ ਮਾਰੀ ਵੀ ਸਵਾਰੀਆਂ ਲੱਭ ਗਈਆਂ, ਠੀਕ ਹੈ ਉਹ ਨਾ ਸਵਾਰੀਆਂ ਭਾ ਲਈਆਂ। ਅੱਛਾ ਅੱਗੇ ਥੋੜਾ ਜਿਹਾ ਅੱਗੇ ਜਾਂਦੇ ਨੇ ਤੇ ਅੱਗੇ ਇੱਕ ਬਜ਼ੁਰਗ ਐਨਕਾਂ ਲਾਈਆਂ ਤੇ ਸਫੈਦ ਉਹਦੀ ਦਾੜੀ ਹੈ, ਠੀਕ ਹੈ ਉਹਨੇ ਜਨਾਬ ਹੱਥ ਦੇ ਦਿੱਤਾ। ਜਦੋਂ ਉਹਨੇ ਹੱਥ ਦਿੱਤਾ ਉਹਨਾਂ ਕੋਲ ਸਵਾਰੀ ਹੋਰ ਵੱਧ ਗਈ, ਫਣ ਭਾਈ ਤੁਸੀਂ ਇੱਥੇ ਆਓ ਮੈਂ ਇੱਥੇ ਬੈਠਾ। ਅੱਛਾ ਉਹ ਸਵਾਰੀ ਜਨਾਬ ਅੱਛਾ ਹੋਰ ਵੱਧ ਗਈ। ਅੱਛਾ ਉਹ ਜਨਾਬ ਜਦ ਅੱਗੇ ਚਲੇ ਗਏ, ਉਹ ਜਦੋਂ ਜੰਗਲ 'ਚ ਗਏ ਨਾ, ਜਿਵੇਂ ਤੁਸੀਂ ਇਸ ਇਲਾਕੇ ਸਾਡੇ 'ਚ ਗਏ ਉਹ ਤਾਂ ਰੋਈ ਹੈ, ਠੀਕ ਹੈ ਇਸ ਤਰ੍ਹਾਂ ਜਦੋਂ ਰਕਸ਼ਾ ਉੱਥੇ ਗਿਆ ਨਾ, ਹਾਂ ਹਾਂ ਤੇ ਉਹ ਬਜ਼ੁਰਗਾਂ ਆਖਿਆ ਵੀ ਸਾਨੂੰ ਬੇਟਾ ਬ੍ਰੇਕ ਮਾਰ। ਅੱਛਾ ਉਹਨੇ ਆਖਿਆ ਜੀ ਤੁਸੀਂ ਫਿਰ ਕਿਰਾਇਆ ਆਪਣਾ ਦੇ ਦਿਓ। ਅੱਛਾ ਉਹਨੇ ਆਖਿਆ ਜੀ ਕਿਰਾਇਆ ਨਹੀਂ, ਤੂੰ ਸਿੱਧਾ ਹੋ ਕੇ ਖਲੋ, ਮੈਂ ਤੇ ਇਜ਼ਰਾਈਲ ਫਰਿਸ਼ਤਾ ਹਾਂ, ਮੈਂ ਤੇਰੀ ਜਾਨ ਕੱਢਣਾ ਹੈ, ਬੱਲੇ 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 ਅੱਛਾ ਵੀ ਤੇਰੀ ਮੈਂ ਜਾਨ ਕੱਢਣਾ ਆ। ਅੱਛਾ ਉਹਨੇ ਆਖਿਆ ਬਾਬਾ ਜੀ ਮਜ਼ਾਕ ਨਾ ਕਰੋ, ਹੂੰ ਮੈਨੂੰ ਕਿਰਾਇਆ ਦਿਓ, 50 ਰੁਪਏ ਕਿਰਾਇਆ ਬਣਦਾ, ਤੁਸੀਂ ਮੇਰਾ ਕਿਰਾਇਆ ਦਿਓ। ਅੱਛਾ ਉਹਨੇ ਆਖਿਆ ਨਹੀਂ ਜੀ ਮੈਂ ਜਾਨ ਕੱਢਣਾ ਹੈ। ਅੱਛਾ ਉਹ ਮੁੰਡਾ ਕੋ ਥੋੜਾ ਜਿਹਾ ਢਿੱਡੋਂ ਡਰ ਗਿਆ, ਅੱਛਾ ਉਹਨੇ ਮਾਈਆਂ ਨੂੰ ਪਿੱਛੋਂ ਪੁੱਛਿਆ ਵੀ ਖਾਲਾ ਇਹ ਬਾਬਾ ਮੈਨੂੰ ਕੀ ਪਿਆਂਦਾ ਹੈ, ਅੱਛਾ। ਕਿਰਾਇਆ ਨਹੀਂ ਦਿੰਦਾ। ਅੱਛਾ ਉਹਨੇ ਆਖਿਆ ਕਿਹੜਾ ਬਾਬਾ? ਉਹਨੇ ਆਖਿਆ ਜਿਹੜਾ ਆ ਖਲੋਤਾ ਹੈ। ਹਮ, ਉਹਨੇ ਆਖਿਆ ਤੂੰ ਤਾਂ ਇਕੱਲਾ ਹੀ ਗੱਲਾਂ ਕਰੀ ਜਾਂਦਾ, ਸਾਨੂੰ ਤਾਂ ਨਜ਼ਰ ਵੀ ਨਹੀਂ ਪਿਆ ਹੁੰਦਾ। ਬਾਬਾ ਨਜ਼ਰ ਕਿੱਥੇ ਆ ਰਿਹਾ? ਅੱਛਾ ਉਹ ਜਨਾਬ ਜਦੋਂ ਦੂਸਰੀ ਵਾਰ ਉਹਨੂੰ ਦੂਸਰੀ ਮਾਈ ਨੂੰ ਪੁੱਛਿਆ ਵੀ ਖਾਲਾ ਬਾਬਾ ਮੈਨੂੰ ਜਾਣ ਕੇ ਕਿਰਾਇਆ ਵੀ ਨਹੀਂ ਦਿੰਦਾ ਪਿਆ, ਤੇ ਆਂਦਾ ਮੈਂ ਜਾਨ ਕੱਢਣਾ ਆ। ਅੱਛਾ ਉਹਨੇ ਆਖਿਆ ਪੁੱਤਰ ਸਾਨੂੰ ਕੋਈ ਸ਼ੈ ਨਹੀਂ ਦਿਸਦੀ ਪਈ। ਅੱਛਾ ਉਹ ਜਨਾਬ ਮੁੰਡੇ ਨੇ ਰਕਸ਼ਾ ਛੱਡਿਆ, ਮੁੰਡਾ ਭੱਜ ਪਿਆ। ਜੀ ਉਹ ਕਮਾਦ ਸਨ, ਮੁੰਡਾ ਕਮਾਦਾਂ ਚ ਰੋਈ ਚ ਵਗੋਂ ਨਿਕਲਦਾ ਪਰਾਂ ਨੂੰ, ਅੱਛਾ ਉਹ ਤੇ ਜਨਾਬ ਨਿਕਲ ਗਿਆ। ਹਮ, ਬਾਬੇ ਵਾਲੇ ਰਕਸ਼ੇ ਨੂੰ ਕਿੱਕ ਮਾਰੀ, ਅੱਛਾ ਉਹ ਲੈ ਕੇ ਰਹਿ ਗਏ। ਅਸਲ ਗੱਲ ਇਹ ਵੇ ਕਿ ਵਾਰਦਾਤੀਆਂ ਦੇ ਕਈ ਤਰੀਕੇ ਹੋ ਗਏ ਨੇ। ਇੰਜੀ ਗੱਲ ਇੰਜੀ ਗੱਲ ਇੰਜੀ ਗੱਲ ਉਹ ਨਾ ਜੀ ਸਿਆਣੇ ਗੱਲ ਆਂਦੇ ਨੇ, ਜਿੰਨਾ ਚਿਰ ਲਾਲਚੀ ਜਿਉਂਦੇ ਨੇ ਜੀ ਜੀ ਉਹਨਾਂ ਚਿਰ ਠੱਗਾਂ ਖਾਣਾ ਹੈ। ਬਿਲਕੁਲ ਗੱਲ ਇਸੇ ਤਰ੍ਹਾਂ ਵੀ ਅਸੀਂ ਕਈ ਵਾਰੀ ਆਪਣਾ ਥੋੜਾ ਜਿਹਾ ਫਾਇਦਾ ਵੇਨੇ ਆ ਜੀ ਜੀ ਤੇ ਬੜਾ ਵੱਡਾ ਨੁਕਸਾਨ ਕਰ ਬੈਨੇ ਆ। ਸੋ ਆਪਣੇ ਥੋੜੇ ਜਿਹੇ ਫਾਇਦੇ ਵਾਸਤੇ ਆਪਣੀ ਨਸਲ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ। ਜਿਹੜੇ ਕੰਮ ਦੇ ਵਿੱਚ ਤੁਹਾਨੂੰ ਬਜ਼ਾਹਰ ਫਾਇਦਾ ਨਜ਼ਰ ਆਉਂਦਾ ਹੋਵੇ, ਜੀ ਜੀ ਤੁਸੀਂ ਕੋਸ਼ਿਸ਼ ਕਰੋ ਕਿ ਉਹਦਾ ਅੱਗੋਂ ਵੇਖੋ ਕਿ ਕਿਆ ਇਹਦਾ ਮੁਸਤਕਬਲ ਦੇ ਵਿੱਚ ਫਾਇਦਾ ਜਾਂ ਨੁਕਸਾਨ ਹੈ। ਕਿ ਸਾਡੇ ਕੋਲ ਮੁਲਾਜ਼ਮ ਨੇ, ਜੀ ਇਹਨਾਂ ਨੂੰ ਕੋਈ ਆਖਣਾ ਵੀ ਤੂੜੀ ਚਾਹੀਦੀ ਹੈ ਪੰਡ, ਹਾਂ ਇਹਨਾਂ 50 ਰੁਪਏ ਦੀ ਤੂੜੀ ਦੇ ਦੇਣੀ ਮਾਲਕ ਤੋਂ ਬਗੈਰ।
ਉਹ ਮਾਲਕ ਦਾ ਕਿੰਨਾ ਨੁਕਸਾਨ ਹੋਇਆ, 1.5 ਜੀ, ਮਣ ਦੀ ਜੀ। ਤੂੜੀ ਹੋਣੀ, ਮਾਲਕ ਦਾ ਨੁਕਸਾਨ 1000 ਦਾ। ਇੰਜੀ ਗੱਲ ਇੰਜੀ ਗੱਲ ਇੰਜੀ ਗੱਲ ਇਹਨਾਂ ਆਪਣੇ 50 ਦੀ ਖਾਤਰ ਜੀ 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 ਮਾਲਕ ਦਾ 1000 ਦਾ ਨੁਕਸਾਨ ਕਰ ਦੇਣਾ। ਇੰਜੀ ਗੱਲ ਇੰਜੀ ਇਹ ਨਹੀਂ ਤੁਸੀਂ ਮਾਲਕ ਕੋ ਵੱਧ ਖਾ ਲਓ। ਹਾਂ ਠੀਕ ਆਂਦੇ ਹੋ।